ਕੈਨੇਡਾ ਦੇ ਸਰੀ ਵਿੱਚ ਕਰਵਾਇਆ ਗਿਆ ਖਾਲਿਸਤਾਨ ਰੈਫਰੈਂਡਮ। ਆਪ ਕਨਵੀਨਰ ਦੀ ਪੰਜਾਬ ਫੇਰੀ ਤੋਂ ਪਹਿਲਾਂ ਹੱਕ ਮੰਗਣ ਵਾਲੇ ਅਧਿਆਪਕਾਂ ਨੂੰ ਕੀਤਾ ਗਿਆ ਨਜ਼ਰਬੰਦ। ਪਟਿਆਲਾ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਘਰ ਦੇ ਬਾਹਰ ਕਿਸਾਨਾਂ ਦਾ ਧਰਨਾ ਜਾਰੀ। ਸਿੱਖ ਫॉर ਜਸਟਿਸ ਵੱਲੋਂ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸਰੀ ਸ਼ਹਿਰ ਵਿੱਚ ਗੁਰੂ ਨਾਨਕ ਸਿੰਘ ਗੁਰਦੁਆਰਾ ਵਿਖੇ ਖਾਲਿਸਤਾਨ ਦੇ ਹੱਕ ਵਿੱਚ ਰੈਫਰੈਂਡਮ ਕਰਾਇਆ ਗਿਆ। ਜਥੇਬੰਦੀ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਦਾ ਦਾਅਵਾ ਹੈ ਕਿ 1 ਲੱਖ ਤੋਂ ਵੱਧ ਲੋਕਾਂ ਨੇ ਇਸ ਰੈਫਰੈਂਡਮ ਵਿੱਚ ਵੋਟ ਪਾਈ। ਕੁਝ ਮਹੀਨੇ ਪਹਿਲਾਂ ਹੀ ਸ੍ਰੀ ਗੁਰੂ ਨਾਨਕ ਸਿੰਘ ਗੁਰਦੁਆਰਾ ਦੇ ਮੁੱਖ ਸੇਵਾਦਾਰ ਭਾਈ ਹਰਦੀਪ ਸਿੰਘ ਨਿੱਜਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਹ ਸਿੱਖ ਫॉर ਜਸਟਿਸ ਦੇ ਸਰਗਰਮ ਕਾਰਕੁਨ ਸਨ। ਇਹ ਰੈਫਰੈਂਡਮ ਠੀਕ ਉਸ ਸਮੇਂ ਹੋਇਆ ਹੈ ਜਦੋਂ G20 ਲਈ ਭਾਰਤ ਪਹੁੰਚੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅੱਗੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੈਨੇਡਾ ਵਿੱਚ ਭਾਰਤ ਵਿਰੁੱਧ ਹੋ ਰਹੀਆਂ ਵੱਖਵਾਦੀ ਕਾਰਵਾਈਆਂ ਬਾਰੇ ਮੁੱਦਾ ਚੁੱਕਿਆ। ਇਸ ਦੇ ਜਵਾਬ ਵਿੱਚ ਟਰੂਡੋ ਨੇ ਕਿਹਾ ਸੀ ਕਿ ਵਿਦੇਸ਼ੀ ਲੋਕ ਕੈਨੇਡਾ ਲਈ ਬਹੁਤ ਮਹੱਤਵਪੂਰਨ ਹਨ ਤੇ ਉਹਨਾਂ ਦੀ ਬੋਲਣ ਅਤੇ ਖਿਆਲਾਂ ਦੀ ਆਜ਼ਾਦੀ ਨਾਲ ਕੈਨੇਡਾ ਸਰਕਾਰ ਕੋਈ ਸਮਝੌਤਾ ਨਹੀਂ ਕਰ ਸਕਦੀ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕਰੜੇ ਹੱਥੀਂ ਲਿਆ ਹੈ। ਦੱਸਣਯੋਗ ਹੈ ਕਿ ਆਪ ਦੇ ਕਨਵੀਨਰ ਅੱਜ ਤੋਂ ਪੰਜਾਬ ਦੇ 3 ਦਿਨਾਂ ਦੌਰੇ ਤੇ ਹਨ। 13 ਤੋਂ 15 ਸਤੰਬਰ ਤੱਕ ਦੇ ਦੌਰੇ ਦੌਰਾਨ ਕੇਜਰੀਵਾਲ ਕਈ ਪ੍ਰੋਗਰਾਮਾਂ ਵਿੱਚ ਹਿੱਸਾ ਲੈਣਗੇ। ਇਸ ਦੌਰਾਨ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਨੇ ਅਰਵਿੰਦ ਕੇਜਰੀਵਾਲ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਉਹ ਲੰਮੇ ਸਮੇਂ ਬਾਅਦ ਅੱਜ ਪੰਜਾਬ ਆ ਰਹੇ ਹਨ। ਮਜੀਠੀਆ ਨੇ ਕੇਜਰੀਵਾਲ ਨੂੰ ਬੇਨਤੀ ਕਰਦਿਆਂ ਆਖਿਆ ਕਿ ਜੇਕਰ ਉਹ ਪੰਜਾਬ ਆ ਰਹੇ ਹਨ ਤਾਂ ਆਪਣੀ ਭੈਣ ਸੀਪੀ ਸ਼ਰਮਾ ਨਾਲ ਮੁਲਾਕਾਤ ਜ਼ਰੂਰ ਕਰਨ। ਉਹਨਾਂ ਆਪਣੇ ਵੀਡੀਓ ਸੁਨੇਹੇ ਵਿੱਚ ਕੇਜਰੀਵਾਲ ਨੂੰ ਕਿਹਾ ਕਿ ਯਾਦ ਕਰਵਾ ਦਿਆਂ ਕਿ ਸੀਪੀ ਸ਼ਰਮਾ ਉਹੀ ਹੈ ਜਿਸ ਨੂੰ 2021 ਵਿੱਚ ਲਗਭਗ ਨਵੰਬਰ ਦੇ ਮਹੀਨੇ ਤੁਸੀਂ ਆ ਕੇ ਟੈਂਕੀ ਤੋਂ ਉਤਾਰਿਆ ਸੀ ਅਤੇ ਕਿਹਾ ਸੀ ਕਿ ਅਸੀਂ ਤਾਂ ਆਪਣੀਆਂ ਟੀਚਰਾਂ ਨੂੰ ਗੁਰੂ ਦਾ ਰੂਪ ਮੰਨਦੇ ਹਾਂ, ਪਰ ਹੁਣ ਦੀਆਂ ਸਰਕਾਰਾਂ ਇਹਨਾਂ ਨੂੰ ਟੈਂਕੀਆਂ ਤੇ ਚੜਾ ਰਹੀਆਂ ਹਨ। ਉਹਨਾਂ ਅੱਗੇ ਕਿਹਾ ਕਿ ਤੁਸੀਂ ਉਹਨਾਂ ਨੂੰ ਟੈਂਕੀ ਤੋਂ ਉਤਾਰ ਕੇ ਵਿਸ਼ਵਾਸ ਦਿਵਾਇਆ ਸੀ ਕਿ ਤੁਹਾਡੀ ਸਰਕਾਰ ਬਣਨ ਤੇ 646 PTI ਟੀਚਰਾਂ ਨੂੰ ਤੁਸੀਂ ਪੱਕੇ ਕਰੋਗੇ। ਵਿਕਰਮ ਸਿੰਘ ਮਜੀਠੀਆ ਨੇ ਆਪ ਕਨਵੀਨਰ ਨੂੰ ਯਾਦ ਕਰਵਾਇਆ ਕਿ ਅੱਜ ਪੌਣੇ 2 ਸਾਲ ਬੀਤ ਚੁੱਕੇ ਹਨ ਪਰ ਹੁਣ ਤੱਕ ਉਹਨਾਂ ਅਧਿਆਪਕਾਂ ਨੂੰ ਪੱਕੇ ਨਹੀਂ ਕੀਤਾ ਜਾ ਸਕਿਆ। ਉਹਨਾਂ ਸੀਪੀ ਸ਼ਰਮਾ ਦੀ ਇੱਕ ਤਸਵੀਰ ਸਾਂਝੀ ਕਰਦੇ ਇਲਜ਼ਾਮ ਲਾਇਆ ਕਿ ਜਦੋਂ ਅੱਜ ਉਹ ਅਧਿਆਪਕ ਕੇਜਰੀਵਾਲ ਨੂੰ ਮਿਲਣਾ ਚਾਹੁੰਦੇ ਹਨ ਤਾਂ ਆਪ ਸਰਕਾਰ ਨੇ ਇਹਨਾਂ ਅਧਿਆਪਕਾਂ ਨੂੰ ਉਹਨਾਂ ਦੇ ਘਰਾਂ ਵਿੱਚ ਹੀ ਨਜ਼ਰਬੰਦ ਕਰ ਲਿਆ ਹੈ। ਇਸ ਦਰਮਿਆਨ ਅਕਾਲੀ ਆਗੂ ਨੇ ਆਪਣੇ ਫੋਨ ਵਿੱਚ ਇੱਕ ਤਸਵੀਰ ਵੀ ਦਿਖਾਈ ਜੋ ਸੀਪੀ ਸ਼ਰਮਾ ਨੇ ਸਾਂਝੀ ਕੀਤੀ ਹੈ ਅਤੇ ਜਿਸ ਦੇ ਪਿੱਛੇ ਪੰਜਾਬ ਪੁਲਿਸ ਦੇ ਮੁਲਾਜ਼ਮ ਉਸ ਨੂੰ ਘੇਰੀ ਨਜ਼ਰ ਆ ਰਹੇ ਹਨ। ਕੇਜਰੀਵਾਲ ਸਾਹਿਬ ਅੱਜ ਦੇ ਲੰਮੇ ਸਮੇਂ ਬਾਅਦ ਤੁਸੀਂ ਪੰਜਾਬ ਆ ਰਹੇ ਹੋ ਔਰ ਮੈਂ ਚਾਹੂੰਗਾ ਪੰਜਾਬ ਆ ਰਹੇ ਹੋ ਤੇ ਆਪਦੀ ਭੈਣ ਸੀਪੀ ਸ਼ਰਮਾ ਨੂੰ ਜ਼ਰੂਰ ਮਿਲੋ। ਯਾਦ ਕਰਾ ਦਿਆਂ ਸੀਪੀ ਸ਼ਰਮਾ ਉਹੀ ਹੈ ਜਿਹਨੂੰ 2021 ਚ ਲਗਭਗ ਨਵੰਬਰ ਦੇ ਮਹੀਨੇ ਤੁਸੀਂ ਆ ਕੇ ਟੈਂਕੀ ਤੋਂ ਉਤਾਰਿਆ ਸੀ ਔਰ ਇਹ ਕਿਹਾ ਸੀਗਾ ਕਿ ਅਸੀਂ ਤਾਂ ਆਪਦੇ ਟੀਚਰਾਂ ਨੂੰ ਗੁਰੂ ਦਾ ਰੂਪ ਮੰਨਦੇ ਹਾਂ ਤੇ ਇਹਨਾਂ ਨੂੰ ਅਸੀਂ ਸਵੀਡਨ ਇੰਗਲੈਂਡ ਭੇਜਦੇ ਹਾਂ ਮਗਰ ਨਿਊਜ਼ੀਲੈਂਡ ਭੇਜਦੇ ਹਾਂ ਮਗਰ ਅਫਸੋਸ ਹੈ ਕਿ ਹੁਣ ਦੀਆਂ ਪੰਜਾਬ ਦੀਆਂ ਸਰਕਾਰਾਂ ਇਹਨਾਂ ਨੂੰ ਟੈਂਕੀਆਂ ਤੇ ਚੜਾ ਰਹੀਆਂ। ਟੈਂਕੀ ਤੋਂ ਉਤਰ ਗਈ ਇਸ ਵਿਸ਼ਵਾਸ ਤੇ ਕਿ 646 PTI ਟੀਚਰਾਂ ਨੂੰ ਤੁਸੀਂ ਪੱਕੇ ਕਰੋਗੇ। ਪੌਣੇ 2 ਸਾਲ ਬੀਤਣ ਤੋਂ ਬਾਅਦ ਵੀ ਪੱਕੇ ਤਾਂ ਕੀ ਕਰਨਾ ਸੀ, ਤੁਹਾਨੂੰ ਮਿਲਣਾ ਚਾਹੁੰਦੇ ਸੀ। ਆਹ ਫੋਟੋ ਉਹ ਸ਼ੇਅਰ ਕਰ ਰਹੀ ਹੈ ਕਿ ਕਿਵੇਂ ਅੱਜ ਤੁਸੀਂ ਪੰਜਾਬ ਸ੍ਰੀ ਅੰਮ੍ਰਿਤਸਰ ਸਾਹਿਬ ਆ ਰਹੇ ਹੋ, ਤੁਹਾਨੂੰ ਮਿਲਣਾ ਚਾਹੁੰਦੀ ਸੀ ਤੁਹਾਡੀ ਭੈਣ ਤੇ ਤੁਸੀਂ ਭੈਣ ਨੂੰ ਹਾਊਸ ਅਰੈਸਟ ਕਰ ਲਿਆ ਕਿ ਉਹ ਤੁਹਾਨੂੰ ਕੀ ਮਿਲ ਸਕੇ, ਉਹ ਕਿਸੇ ਨੂੰ ਨਾ ਮਿਲ ਸਕੇ। ਔਰ ਇਹ ਇਕੱਲੀ ਤਸਵੀਰ ਇਹਦੀ ਨਹੀਂ, ਸੰਦੀਪ ਜਿਹੜਾ 646 PTI ਦਾ ਪ੍ਰਧਾਨ ਹੈ ਜਾਂ ਹੋਰ PTI ਦੇ ਜਿਹੜੇ ਜਥੇਬੰਦਕ ਲੋਕ ਨੇ ਜਿਨ੍ਹਾਂ ਨਾਲ ਤੁਸੀਂ ਧੋਖਾ ਤੇ ਧੱਕਾ ਕੀਤਾ, ਤੁਹਾਨੂੰ ਮਿਲਣਾ ਚਾਹੁੰਦੇ ਸੀ, ਅੱਜ ਸਾਰੇ ਨਜ਼ਰਬੰਦ ਕੀਤੇ। ਕੁਝ ਲਾਈਨਮੈਨ ਜਿਨ੍ਹਾਂ ਨਾਲ ਤੁਸੀਂ ਫਰਾਡ ਕੀਤਾ ਉਹ ਤੁਹਾਨੂੰ ਮਿਲਣਾ ਚਾਹੁੰਦੇ ਸੀ, ਪੁਲਿਸ ਨੇ ਉਹਨਾਂ ਨੂੰ ਨਜ਼ਰਬੰਦ ਕੀਤਾ। ਧੋਖੇ ਨਾਲ ਜਿਨ੍ਹਾਂ ਨੂੰ ਅਪਾਇੰਟਮੈਂਟ ਲੈਟਰਾਂ ਦਿੱਤੀਆਂ ਗਈਆਂ ਸੀ, ਜਿਨ੍ਹਾਂ ਨੂੰ ਭੱਤਾ ਕੋਈ ਨਹੀਂ ਮਿਲ ਰਿਹਾ, ਉਹ ਟੀਚਰ ਸਾਹਿਬਾਨ ਤੁਹਾਨੂੰ ਮਿਲਣਾ ਚਾਹੁੰਦੇ ਸੀ, ਉਹਨਾਂ ਨੂੰ ਨਜ਼ਰਬੰਦ ਕੀਤਾ। ਕੀ ਇਹ ਲੋਕਤੰਤਰ ਹੈ? ਕੀ ਇਹ ਤੁਹਾਡਾ ਬਦਲਾਅ ਹੈ? ਸੋ ਮੈਂ ਆਸ ਕਰੂੰਗਾ, ਉਮੀਦ ਕਰੂੰਗਾ ਕਿ ਆਪ ਦੇ ਵਾਅਦੇ ਤੇ ਪੂਰਾ ਉਤਰੋਗੇ। ਕੇਵਲ ਤੇ ਕੇਵਲ ਲੋਕਾਂ ਨੂੰ ਝੂਠ ਬੋਲ ਕੇ 420 ਫਰਾਡ ਕਰਕੇ ਲੋਕਾਂ ਨਾਲ ਲੋਕਾਂ ਦੀ ਜ਼ਿੰਦਗੀ ਨਾਲ ਜਾਂ ਉਹਨਾਂ ਦੀਆਂ ਭਾਵਨਾ ਨਾਲ ਖਿਲਵਾੜ ਨਹੀਂ ਕਰੋਗੇ। ਆਈ ਹੋਪ ਯੂ ਵਿਲ ਮੀਟ them and I sincerely hope you will apologize for sending police to their houses and doing a house arrest on them.
ਕਿਸਾਨ ਮੋਰਚੇ ਦੇ ਸੱਦੇ ਤੇ ਕਿਸਾਨ ਜਥੇਬੰਦੀਆਂ ਵੱਲੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਐਮਪੀ ਪਰਨੀਤ ਕੌਰ ਦੀ ਰਿਹਾਇਸ਼ ਮੋਤੀ ਮਹਿਲ ਪਟਿਆਲਾ ਵਿਖੇ ਧਰਨਾ ਲਗਾਇਆ ਜਾ ਰਿਹਾ ਹੈ। ਪਿਛਲੇ 3 ਦਿਨਾਂ ਤੋਂ ਚੱਲਦੇ ਆ ਰਹੇ ਇਸ ਧਰਨੇ ਤੋਂ ਬਾਅਦ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਹੈ। ਦਰਅਸਲ ਪੰਜਾਬ ਵਿੱਚ ਹੜ੍ਹਾਂ ਦੀ ਮਾਰ ਹੇਠ ਆਏ ਅਨੇਕਾਂ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ, ਜਿਸ ਲਈ ਉਹ ਸਰਕਾਰ ਅੱਗੇ ਲਗਾਤਾਰ ਮੁਆਵਜ਼ੇ ਦੇ ਲਈ ਗੁਹਾਰ ਲਾ ਰਹੇ ਹਨ। ਪਰ ਪੰਜਾਬ ਸਰਕਾਰ ਉਹਨਾਂ ਨੂੰ ਢੁਕਵਾਂ ਮੁਆਵਜ਼ਾ ਦੇਣ ਦੀ ਬਜਾਏ ਮਹਿਜ਼ 6-7 ਹਜ਼ਾਰ ਦਾ ਮਾਮੂਲੀ ਮੁਆਵਜ਼ਾ ਹੀ ਦੇ ਰਹੀ ਹੈ, ਜਿਸ ਦੇ ਨਾਲ ਕਿਸਾਨਾਂ ਦੇ ਹੋਏ ਨੁਕਸਾਨ ਦੀ ਕੋਈ ਭਰਪਾਈ ਨਹੀਂ ਹੋ ਰਹੀ। ਸਾਡਾ ਮੋਰਚਾ ਚੱਲ ਰਿਹਾ ਸੰਯੁਕਤ ਮੋਰਚੇ ਦੇ ਸੱਦੇ ਤੇ ਸਾਡੇ ਕੋਲੇ 9 ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਇਕੱਠੀਆਂ ਹੋਈਆਂ ਨੇ, ਰਲ ਮਿਲ ਕੇ ਮੋਰਚਾ ਲੱਗਿਆ ਹੋਇਆ, ਕਿਉਂਕਿ ਹੜ੍ਹ ਪੀੜਤ ਲੋਕਾਂ ਵਾਸਤੇ ਜਿਹੜਾ ਮੁਆਵਜ਼ੇ ਦੀ ਮੰਗ ਅਸੀਂ 19 ਤਰੀਕ ਨੂੰ 19 ਅਗਸਤ ਨੂੰ ਅਸੀਂ ਮੌਜੂਦਾ ਸਰਕਾਰ ਦੇ ਐਮਐਲਏ ਨੂੰ ਚੇਤਾਵਨੀ ਪੱਤਰ ਦਿੱਤੇ ਨੇ। ਉਹ 'ਚ ਸਾਰੀਆਂ ਮੰਗਾਂ ਨੇ, ਜਿਵੇਂ ਸਾਡੇ ਪਸ਼ੂ ਪਾਣੀ 'ਚ ਰੁੜ ਗਏ 1 ਲੱਖ ਰੁਪਇਆ ਮੁਆਵਜ਼ਾ, ਤੇ ਸਾਡੀ ਫਸਲ ਮਰ ਗਈ 50,000 ਰੁਪਇਆ ਪ੍ਰਤੀ ਏਕੜ ਮੁਆਵਜ਼ਾ, ਤੇ ਲੋਕਾਂ ਦੇ ਮਕਾਨ ਨੇ ਉਹ ਢਹਿ ਚੁੱਕੇ ਨੇ ਪਾਣੀ ਦੇ ਵਿੱਚ 5 ਲੱਖ ਪ੍ਰਤੀ ਮਕਾਨ ਦਾ ਮੁਆਵਜ਼ਾ। ਇਸ ਤਰ੍ਹਾਂ ਸਾਡੀਆਂ ਸਾਰੀਆਂ ਮੰਗਾਂ ਸਰਕਾਰ ਨੂੰ ਲਿਖ ਕੇ ਦਿੱਤੀਆਂ ਹੋਈਆਂ ਨੇ, ਪਰ ਸਰਕਾਰ ਨੇ ਉਹਨਾਂ ਤੇ ਕੋਈ ਗੌਰ ਨਹੀਂ ਕਰੀ। 6800 ਰੁਪਇਆ ਦੇ ਕੇ ਤੇ ਲੋਕਾਂ ਨੂੰ ਘਬਰਾਉਣ ਦੀ ਗੱਲ ਕਰ ਰਹੇ ਨੇ। ਉਹ 6800 ਰੁਪਏ ਨੂੰ ਸੰਯੁਕਤ ਮੋਰਚੇ ਨੇ ਰੱਦ ਕੀਤਾ। ਸਾਨੂੰ ਇਹੋ ਜਿਹੇ ਪੈਸਿਆਂ ਦੀ ਲੋੜ ਨਹੀਂ ਹੈ, ਜੇ ਦੇਣਾ ਤਾਂ ਬਣਦਾ ਮੁਆਵਜ਼ਾ ਦਿੱਤਾ ਜਾਵੇ। ਅੱਜ ਤੀਸਰਾ ਦਿਨ ਧਰਨੇ ਦਾ, ਕਿਉਂਕਿ 11 ਤਰੀਕ ਨੂੰ ਮੋਰਚਾ ਲੱਗਿਆ ਸੀ। ਅੱਜ 13 ਤਰੀਕ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਚੱਲ ਰਹੀ ਆ। ਸਰਕਾਰ ਨਾਲ ਵੀ ਮੀਟਿੰਗ ਹੋਣੀ ਆ, ਉੱਥੋਂ ਕੀ ਗੱਲਬਾਤ ਨਿਕਲ ਕੇ ਆਉਂਦੀ ਆ ਉਹ 3 ਵਜੇ ਤੋਂ ਪਹਿਲਾਂ ਆ ਜਾਏਗੀ। ਉਹਦੇ ਮੁਤਾਬਕ ਅਸੀਂ ਅਗਲਾ ਫੈਸਲੇ ਦਾ ਐਲਾਨ ਕਰਕੇ ਉੱਠਾਂਗੇ। ਮਹਿਲਾਂ ਦੇ ਵਿੱਚੋਂ ਕੋਈ ਨਹੀਂ ਆਇਆ ਅਜੇ ਤੱਕ, ਨਾ ਸਾਨੂੰ ਇਹਨਾਂ ਦੀ ਲੋੜ ਆ, ਕਿਉਂਕਿ ਅਸੀਂ ਤਾਂ ਆਪਣਾ ਰੋਸ ਹੀ ਦਿਖਾਉਣਾ ਸੀਗਾ। ਉਹ ਰੋਸ ਦਿਖਾਉਣ ਵਾਸਤੇ ਇਹਨਾਂ ਦੇ ਮਹਿਲਾਂ ਦੇ ਅੱਗੇ ਬੈਠੇ ਆ। ਅੱਜ ਤੀਜਾ ਦਿਨ ਹੈ ਜੀ ਸਾਡਾ। ਊਂ ਤਾਂ ਜਦੋਂ ਦੇ ਮੀਂਹ ਆਏ ਨੇ ਉਦੋਂ ਹੀ ਚੱਲ ਰਿਹਾ ਸੰਘਰਸ਼ ਦਾ ਸਾਡਾ, ਕਿਉਂਕਿ ਸਾਰੇ ਮੰਤਰੀਆਂ ਨੂੰ ਅਸੀਂ ਪੱਤਰ ਦਿੱਤੇ ਹੋਏ ਨੇ ਵੀ ਲੋਕਾਂ ਦਾ ਨੁਕਸਾਨ ਹੋ ਗਿਆ, ਚਾਹੇ ਲੋਕਾਂ ਦੀਆਂ ਫਸਲਾਂ ਮਰੀਆਂ ਨੇ, ਚਾਹੇ ਘਰ ਢਹੇ ਨੇ, ਚਾਹੇ ਲੋਕਾਂ ਦੇ ਡੰਗਰ ਮਰੇ ਨੇ, ਚਾਹੇ ਜਾਨੀ ਨੁਕਸਾਨ ਹੋਏ ਨੇ ਸਾਡੇ ਮੈਂਬਰਾਂ ਦੇ। ਉਹਨਾਂ ਵਾਸਤੇ ਅਸੀਂ ਮੰਗ ਪੱਤਰ ਦਿੱਤਾ ਹੋਇਆ, ਪਰ ਉਹਦੇ ਤੇ ਕੋਈ ਸਰਕਾਰ ਨੇ ਅਜੇ ਤੱਕ ਐਕਸ਼ਨ ਨਹੀਂ ਸੀ ਲਿਆ। ਇਸ ਕਰਕੇ ਇਹਨਾਂ ਮੰਤਰੀਆਂ ਦੇ ਘਰਾਂ ਦੇ ਘਰਾਓ ਕੀਤੇ ਨੇ। ਅੱਜ ਤੀਜਾ ਦਿਨ ਹੈ ਤੇ ਅਗਲਾ ਐਕਸ਼ਨ ਸਾਡਾ ਕੋਈ ਵੱਡਾ ਹੋਊਗਾ। 1984 ਵਿੱਚ ਸਾਕਾ ਨੀਲਾ ਤਾਰਾ ਤੋਂ ਬਾਅਦ ਫੌਜ ਵੱਲੋਂ ਕਥਿਤ ਤੌਰ ਤੇ ਜ਼ਬਤ ਕੀਤੇ ਗਏ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਦੁਰਲੱਭ ਹੱਥ ਲਿਖਤਾਂ ਅਤੇ ਪਵਿੱਤਰ ਗ੍ਰੰਥਾਂ ਦੇ ਟਿਕਾਣੇ ਨੂੰ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਕਮੇਟੀ ਦੇ ਮੈਂਬਰਾਂ ਨੇ ਵਿਰੋਧੀ ਧਿਰ ਵਿੱਚ ਉਠਾਇਆ ਹੈ। ਸ਼੍ਰੋਮਣੀ ਕਮੇਟੀ ਦੇ ਕਾਰਜਕਾਰਨੀ ਮੈਂਬਰ ਅਤੇ ਪੰਥਕ ਅਕਾਲੀ ਲਹਿਰ ਦੇ ਕਾਰਕੁਨ ਗੁਰਪ੍ਰੀਤ ਸਿੰਘ ਰੰਧਾਵੇਵਾਲੀਆ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਪੱਤਰ ਲਿਖ ਕੇ ਸਾਹਿਤਿਕ ਖਜ਼ਾਨੇ ਅਤੇ ਇਤਿਹਾਸਕ ਲਿਖਤਾਂ ਨੂੰ ਦਿਖਾਉਣ ਦੀ ਮੰਗ ਕੀਤੀ ਹੈ, ਜਿਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਨੇ ਆਪਣੇ ਕਬਜ਼ੇ ਵਿੱਚ ਲੈਣ ਦਾ ਦਾਅਵਾ ਕੀਤਾ ਸੀ। ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਣਜੀਤ ਸਿੰਘ ਦੇ ਦਾਅਵਿਆਂ ਦਾ ਹਵਾਲਾ ਦਿੰਦਿਆਂ ਉਹਨਾਂ ਕਿਹਾ ਕਿ ਸਿੱਖ ਰੈਫਰੈਂਸ ਲਾਇਬ੍ਰੇਰੀ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 205 ਦੁਰਲੱਭ ਹੱਥ ਲਿਖਤ, ਪੁਰਾਤਨ ਸੁਨਹਿਰੀ ਪੁਸਤਕ, ਜਨਮ ਸਾਖੀਆਂ ਦੇ ਮੂਲ ਖਰੜੇ, ਮੂਲ 28 ਗ੍ਰੰਥਾਂ ਸਮੇਤ ਧਾਰਮਿਕ ਸਾਹਿਤ ਮੌਜੂਦ ਹੈ। ਇਸ ਵਿੱਚ 10ਵੇਂ ਗ੍ਰੰਥ ਦੀਆਂ 2 ਪਵਿੱਤਰ ਪੁਸਤਕਾਂ ਵੀ ਸ਼ਾਮਿਲ ਹਨ। ਇਹ ਉਹ ਗੱਲ ਹੈ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਵੱਲੋਂ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਵਾਰ-ਵਾਰ ਚੁੱਕੀ ਜਾ ਰਹੀ ਹੈ, ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਜੇ ਤੱਕ ਕੋਈ ਕਿਸੇ ਕਿਸਮ ਦਾ ਜਵਾਬ ਨਹੀਂ ਮਿਲਿਆ। ਪਿਛਲੇ ਦਿਨੀ ਪੰਥਕ ਅਕਾਲੀ ਲਹਿਰ ਦੀ ਇੱਕ ਵੱਡੀ ਇਕੱਤਰਤਾ ਨਾਰੰਗਵਾਲ ਜਿਹੜਾ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਪਿੰਡ ਹੈ, ਉੱਥੇ ਸਿੰਘ ਸਾਹਿਬ ਨੇ ਮੇਰਾ ਨਾਂ ਲੈ ਕੇ ਬਤੌਰ ਐਗਜ਼ੈਕਟਿਵ ਮੈਂਬਰ ਔਰ ਸਾਡੇ ਸਾਥੀ ਸਰਦਾਰ ਜਸਵੰਤ ਸਿੰਘ ਪੜੈਣ ਅਤੇ ਹੋਰ ਮੈਂਬਰ, ਉਹਨਾਂ ਨੇ ਕਿਹਾ ਕਿ ਜਿਹੜਾ ਜੂਨ 1984 ਦੇ ਸਰਮਾਏ ਦਾ ਮਸਲਾ ਹੈ, ਜਿਹੜਾ ਫੌਜ ਲੈ ਗਈ ਸੀ ਉੱਥੇ ਹਮਲੇ ਤੋਂ ਬਾਅਦ, ਉਹਦੇ ਸੰਬੰਧ ਵਿੱਚ ਹਾਈ ਕੋਰਟ ਦੇ ਵਿੱਚ ਇੱਕ ਕੇਸ ਚੱਲ ਰਿਹਾ ਹੈ, ਜਿੱਥੇ ਸ਼੍ਰੋਮਣੀ ਕਮੇਟੀ ਨੇ ਪਿਛਲੇ ਦਿਨੀ ਜਵਾਬ ਦਾਵਾ ਦਿੱਤਾ ਹੈ ਤੇ ਜਿਸ ਜਵਾਬ ਦਾਵੇ ਵਿੱਚ ਇਹ ਸੰਕੇਤ ਦਿੱਤਾ ਹੈ, ਇਹ ਮੰਨਿਆ ਕਿ ਇਹ ਸਾਰਾ ਸਰਮਾਇਆ ਸਾਡੇ ਕੋਲ ਆ। ਤੋ ਜੇ ਸਾਡੇ ਕੋਲ ਹੈ, ਮੈਂ ਸਮਝਦਾ ਕਿ ਬੜੀ ਖੁਸ਼ੀ ਦੀ ਗੱਲ ਹੈ। ਸੋ ਅੱਜ ਮੈਂ ਇੱਕ ਖਾਸ ਪੱਤਰ ਜਿਹੜਾ ਬਤੌਰ ਐਗਜ਼ੈਕਟਿਵ ਮੈਂਬਰ ਔਰ ਵਿਰੋਧੀ ਧਿਰ ਵੱਲੋਂ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭੇਜ ਰਿਹਾ, ਜਿਹਦੇ ਵਿੱਚ ਅਸੀਂ ਇੱਕ 4 ਮੈਂਬਰੀ ਕਮੇਟੀ ਜਿਹੜੀ ਆ ਉਹ ਕਾਇਮ ਕੀਤੀ ਆ, ਜਿਹਦੇ ਵਿੱਚ ਦਾਸ ਗੁਰਪ੍ਰੀਤ ਸਿੰਘ ਰੰਧਾਵਾ, ਸਰਦਾਰ ਜਸਵੰਤ ਸਿੰਘ ਪੜੈਣ, ਸਰਦਾਰ ਅਮਰੀਕ ਸਿੰਘ ਸ਼ਾਹਪੁਰ ਜਿਹੜੇ ਕਿ ਸਾਡੇ ਸਾਬਕਾ ਐਗਜ਼ੈਕਟਿਵ ਮੈਂਬਰ ਨੇ, ਔਰ ਇਸੇ ਤਰ੍ਹਾਂ ਸਰਦਾਰ ਸਰਬੰਸ ਸਿੰਘ ਮਾਨਕੀ ਜੋ ਕਿ ਸਮਰਾਲੇ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਨੇ। ਭਾਵੇਂ ਸਾਡੀ ਧਿਰ ਦੇ ਬਹੁਤ ਮੈਂਬਰ ਨੇ, ਪਰ ਕਿਉਂਕਿ ਅਸੀਂ ਇੱਕੋ ਰੇਂਜ ਦੇ ਵਿੱਚ ਜਿਹੜਾ ਹੈਗਾ ਉਹ ਬੈਠੇ ਹਾਂ ਤੇ ਸਾਨੂੰ ਦਰਬਾਰ ਸਾਹਿਬ ਦੇ ਵਿੱਚ ਜਾਣਾ ਸੌਖਾ, ਅਸੀਂ ਅੱਜ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਉੱਥੇ ਮੌਜੂਦਾ ਸਕੱਤਰ ਨੂੰ ਇੱਕ ਪੱਤਰ ਲਿਖ ਕੇ ਡਿਮਾਂਡ ਕੀਤੀ ਆ ਕਿ ਜੋ ਤੁਸੀਂ ਸੰਕੇਤ ਦਿੱਤਾ ਹੈ ਜਾਂ ਹਲਫਨਾਮਾ ਦਿੱਤਾ ਹੈ
ਕਿ ਇਹ ਸਰਮਾਇਆ ਸਾਡੇ ਕੋਲ ਹੈ। ਤਾਂ ਅੱਜ ਅਸੀਂ ਤੁਹਾਨੂੰ ਇਹ ਬੇਨਤੀ ਕਰਦੇ ਹਾਂ ਕਿ ਇਹਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 205 ਹੱਥ ਲਿਖਤ ਸਰੂਪ ਨੇ, ਜਿਹੜੇ ਸਾਡੇ ਸਰਮਾਏ ਦੇ ਰੂਪ ਵਿੱਚ ਸਿੱਖ ਲਾਇਬ੍ਰੇਰੀ ਜਿਹੜੀ ਰੈਫਰੈਂਸ ਲਾਇਬ੍ਰੇਰੀ ਆ ਉਹਦੇ ਵਿੱਚ ਮੌਜੂਦ ਨੇ। ਇਹਦੇ ਨਾਲ ਹੀ ਬਾਬਾ ਹਰਦਾਸ ਜੀ ਦੀ ਸੁਨਹਿਰੀ ਪੋਥੀ ਹੱਥ ਲਿਖਤ, ਇਹਦੇ ਨਾਲ ਜਨਮ ਸਾਖੀਆਂ ਦੇ ਖਰੜੇ, ਇਹਦੇ ਨਾਲ 28 ਹੁਕਮਨਾਮੇ ਜਿਹੜੇ ਹੱਥ ਲਿਖਤ ਗੁਰੂ ਸਾਹਿਬਾਨਾਂ ਦੇ, ਮਾਤਾ ਸੁੰਦਰ ਕੌਰ ਜੀ ਦੇ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ, ਬਾਬਾ ਬੰਦਾ ਸਿੰਘ ਬਹਾਦਰ ਜੀ ਦੇ, ਔਰ ਇਹਦੇ ਨਾਲ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਦੇ 2 ਪਾਵਨ ਸਰੂਪ, ਜਿਨ੍ਹਾਂ ਦੇ ਉੱਤੇ 6ਵੀਂ ਪਾਤਸ਼ਾਹੀ, 7ਵੀਂ ਪਾਤਸ਼ਾਹੀ ਔਰ 9ਵੀਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਸਾਹਿਬ ਔਰ 10ਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਸਤਖਤ ਨੇ। ਸਾਡੀ ਇਹ ਇੱਛਾ ਕਿ ਸਾਨੂੰ ਇੱਕ ਦਿਨ ਸ਼੍ਰੋਮਣੀ ਕਮੇਟੀ ਨਿਯਤ ਕਰੇ ਤਾਂ ਅਸੀਂ ਚਾਰੋਂ ਜਣੇ ਉਸ ਸਾਰੇ ਸਰਮਾਏ ਦੇ ਦਰਸ਼ਨ ਕਰਨਾ ਚਾਹੁੰਦੇ ਹਾਂ ਔਰ ਆਪਣੀ ਵਿਰਾਸਤ ਨੂੰ ਨਮਸਕਾਰ ਕਰਨਾ ਚਾਹੁੰਦੇ ਹਾਂ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਸੂਬੇ ਵਿੱਚ ਬਾਹਰੀ ਲੋਕਾਂ ਨੂੰ ਨੌਕਰੀਆਂ ਦੇਣ ਨੂੰ ਲੈ ਕੇ ਆਪ ਸਰਕਾਰ ਤੇ ਹਮਲਾ ਬੋਲਿਆ। ਬਾਦਲ ਨੇ ਕਿਹਾ ਕਿ ਆਪ ਆਗੂ ਕਥਿਤ ਤੌਰ ਤੇ ਹਰਿਆਣਾ ਤੇ ਰਾਜਸਥਾਨ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਸਿਆਸੀ ਫਾਇਦੇ ਲਈ ਅਜਿਹਾ ਕਰ ਰਹੇ ਹਨ। ਸੁਖਬੀਰ ਬਾਦਲ ਨੇ ਕਿਹਾ ਕਿ ਇਹ ਮੁੱਖ ਮੰਤਰੀ ਭਗਵੰਤ ਮਾਨ ਦਾ ਸਭ ਤੋਂ ਵੱਡਾ ਧੋਖਾ ਹੈ, ਜੋ ਆਪਣੇ ਬੋਸ ਅਰਵਿੰਦ ਕੇਜਰੀਵਾਲ ਦੇ ਹੁਕਮਾਂ ਤੇ ਪੰਜਾਬੀਆਂ ਨੂੰ ਨੌਕਰੀਆਂ ਦੇਣ ਤੋਂ ਇਨਕਾਰ ਕਰ ਰਿਹਾ ਹੈ। ਉਹਨਾਂ ਅੱਗੇ ਕਿਹਾ ਕਿ ਅਸੀਂ ਦੇਖਿਆ ਹੈ ਕਿ ਮਾਨਸਾ ਵਿੱਚ ਹਾਲ ਹੀ ਵਿੱਚ ਭਰਤੀ ਕੀਤੇ ਗਏ 7 ਵਿੱਚੋਂ 6 ਹਰਿਆਣਾ ਦੇ ਸਨ। ਇੱਥੇ ਲੋਕੀ ਮਰੀ ਜਾਂਦੇ ਆ ਕੇਜਰੀਵਾਲ ਨੂੰ ਲੈ ਕੇ, ਕਿਤੇ ਛੱਤੀਸਗੜ੍ਹ, ਕਿਤੇ ਮਹਾਰਾਸ਼ਟਰ 'ਚ ਆਮ ਆਦਮੀ ਪਾਰਟੀ ਨੂੰ ਉੱਥੇ ਤਕੜੇ ਕਰਨ ਵਾਸਤੇ। ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹਣਾ ਹੈ, 750 ਕਰੋੜ ਰੁਪਇਆ ਤੁਹਾਡਾ ਪੈਸਾ ਪੰਜਾਬ ਦੇ ਖਜ਼ਾਨੇ ਦਾ ਝੂਠੇ ਇਸ਼ਤਿਹਾਰ ਲਾ ਕੇ ਦੂਜੇ ਸੂਬਿਆਂ ਵਿੱਚ ਆਮ ਆਦਮੀ ਪਾਰਟੀ ਨੂੰ ਤਕੜਾ ਕਰਨ ਵਾਸਤੇ 750 ਕਰੋੜ ਰੁਪਇਆ ਖਰਚ ਰਿਹਾ ਹੈ। ਤੁਸੀਂ ਗੁਜਰਾਤ ਚਲੇ ਜਾਓ, ਹਰ ਅਖਬਾਰ ਦੇ ਪੇਜ ਤੇ ਭਗਵੰਤ ਮਾਨ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਇਸ਼ਤਿਹਾਰ ਹੈ, ਜਿੱਥੇ ਝੂਠ ਲਿਖਿਆ ਹੁੰਦਾ ਹੈ ਕਿ ਹਰ ਔਰਤ ਨੂੰ ਅਸੀਂ 50,000 ਰੁਪਇਆ ਦੇਤਾ, ਕਰਪਸ਼ਨ ਖਤਮ ਕਰ ਦਿੱਤੀ। ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਗੁਜਰਾਤ ਦੇ ਲੋਕ ਕਿਵੇਂ ਆ ਕੇ ਪਤਾ ਕਰਾਉਣਗੇ ਕਿ ਇੱਥੇ ਕੁਝ ਹੋ ਰਿਹਾ ਨਹੀਂ ਕਿ ਨਹੀਂ ਹੋ ਰਿਹਾ। ਤੇ ਨੌਜਵਾਨੋਂ, ਬਾਦਲ ਸਾਹਿਬ ਦੀ ਸਰਕਾਰ ਦੇ ਦੌਰਾਨ ਤਕਰੀਬਨ ਅਸੀਂ 2 ਲੱਖ ਨੌਕਰੀਆਂ ਦਿੱਤੀਆਂ ਸਰਕਾਰੀ ਮੈਰਿਟ ਤੇ ਸਾਰੇ ਪੰਜਾਬ ਦੇ ਸੀ, ਸਾਰੇ ਪੰਜਾਬ ਦੇ। ਹੁਣ ਕੀ ਕੀਤਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ? ਦੂਜੇ ਸੂਬਿਆਂ 'ਚ ਇਲੈਕਸ਼ਨ ਜਿੱਤਣ ਵਾਸਤੇ ਹਰਿਆਣਾ, ਰਾਜਸਥਾਨ, ਉੱਥੇ ਕਹਿ ਦਿੱਤਾ ਕਿ ਸਾਡੇ ਪੰਜਾਬ 'ਚ ਅਸੀਂ ਇਹਨਾਂ ਨੇ ਕੀ ਕੀਤਾ, ਖੋਲ ਦਿੱਤੀਆਂ। ਪੰਜਾਬ ਦੀਆਂ ਨੌਕਰੀਆਂ ਵਿੱਚ ਅਸੀਂ ਲਿਖਿਆ ਹੁੰਦਾ ਸੀ ਕਿ ਪੰਜਾਬ ਦਾ ਪੜਿਆ ਹੋਏ, ਪੰਜਾਬ ਦਾ ਰਹਿਣ ਵਾਲਾ ਹੋਏ ਤਾਂ ਹੀ ਉਹ ਨੌਕਰੀ ਲੈ ਸਕਦਾ ਹੈ। ਇਹਨਾਂ ਨੇ ਉਹ ਸ਼ਰਤਾਂ ਲਾ ਦਿੱਤੀਆਂ ਤੇ ਉਹਦੇ ਵਾਸਤੇ ਉਹਨਾਂ ਨੇ, ਹੁਣ ਤੁਹਾਡੇ ਸਾਹਮਣੇ ਮੈਂ ਤੁਹਾਨੂੰ ਦਿਖਾਉਣਾ, ਹੁਣੀ ਰਿਜ਼ਲਟ ਆਏ ਹੈ। ਮੈਂ ਮਾਨਸਾ ਜ਼ਿਲ੍ਹੇ ਦੇ 7 ਇੰਸਪੈਕਟਰ ਰੱਖੇ ਗਏ ਆ ਹੁਣੀ, ਸਬ ਇੰਸਪੈਕਟਰ 7 ਮਾਨਸਾ ਜ਼ਿਲ੍ਹੇ ਦੇ ਵਿੱਚ ਹੁਣੀ ਰੱਖੇ ਗਏ। ਉਹਨਾਂ ਵਿੱਚ 7 ਵਿੱਚੋਂ 6 ਹਰਿਆਣੇ ਦੇ ਰੱਖੇ, 6 ਹਰਿਆਣੇ ਤਾਂ ਪੰਜਾਬ ਦਾ ਇੱਕੋ ਹੀ ਹੈ। ਬਿਜਲੀ ਬੋਰਡ ਵਿੱਚ 1370 ਲਾਈਨਮੈਨ ਰੱਖੇ ਗਏ ਆ, 1370। ਉਹਨਾਂ ਵਿੱਚੋਂ 1317 ਵਿੱਚੋਂ 534 ਹਰਿਆਣੇ ਦੇ ਹੈ, 94 ਰਾਜਸਥਾਨ ਦੇ ਆ। ਦੇਖੋ 1370 ਕਿੱਥੇ ਪੰਜਾਬ ਦੇ ਬੱਚਿਆਂ ਨੂੰ ਕੀ ਹੈ, ਜਿਹੜਾ ਬਦਲਾਅ ਆ ਹੈ। ਉਹਨਾਂ ਨੇ ਬਿਜਲੀ ਬੋਰਡ 'ਚ ਜੇਈ ਰੱਖੇ ਹੈ 500, ਤਕਰੀਬਨ 150 ਹਰਿਆਣੇ, ਰਾਜਸਥਾਨ ਦਾ ਉਹਦੇ 'ਚ। ਮੇਰੇ ਕੋਲ ਲੰਬੀ ਲਿਸਟ ਹੈ। ਹਰ ਮਹਿਕਮੇ ਵਿੱਚ ਹੁਣ ਐਨੀਮਲ ਹਸਬੈਂਡਰੀ ਵਿੱਚ ਜਿਹੜਾ ਹੁਣੀ ਵੈਟਰਨਰੀ ਇੰਸਪੈਕਟਰ ਰੱਖੇ 68 ਰੱਖੇ ਸੀ, 32 ਪੰਜਾਬ ਦੇ, 24 ਹਰਿਆਣੇ ਦੇ, 12 ਰਾਜਸਥਾਨ ਦੇ। ਆ ਪੰਜਾਬ ਦਾ ਮੁੱਖ ਮੰਤਰੀ ਆ ਕਿ ਕਿਹਦਾ? ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਡਾ ਨੇ ਡੀਐਮਕੇ ਨੇਤਾ ਉਦयनिधि ਸਟਾਲਿਨ ਦੀ ਸਨਾਤਨ ਧਰਮ ਤੇ ਕੀਤੀ ਗਈ ਟਿੱਪਣੀ ਦੀ ਨਿੰਦਾ ਕੀਤੀ ਅਤੇ ਨਾਲ ਹੀ ਇਹ ਵੀ ਕਿਹਾ ਕਿ ਕਿਸੇ ਪਾਰਟੀ ਦੇ ਕੁਝ ਲੋਕਾਂ ਦੇ ਛੋਟੇ ਨੇਤਾਵਾਂ ਵੱਲੋਂ ਦਿੱਤੇ ਗਏ ਬਿਆਨਾਂ ਨੂੰ ਵਿਰੋਧੀ ਗੱਠਜੋੜ ਇੰਡੀਆ ਦਾ ਅਧਿਕਾਰਿਤ ਸਟੈਂਡ ਨਹੀਂ ਮੰਨਿਆ ਜਾ ਸਕਦਾ।
ਚੱਡਾ ਨੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਮੈਂ ਸਨਾਤਨ ਧਰਮ ਤੋਂ ਹਾਂ, ਮੈਂ ਅਜਿਹੇ ਬਿਆਨਾਂ ਦੀ ਨਿੰਦਾ ਅਤੇ ਵਿਰੋਧ ਕਰਦਾ ਹਾਂ। ਅਜਿਹੇ ਬਿਆਨ ਨਹੀਂ ਦਿੱਤੇ ਜਾਣੇ ਚਾਹੀਦੇ। ਧਰਮ ਬਾਰੇ ਅਜਿਹੀਆਂ ਟਿੱਪਣੀਆਂ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਸਾਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਆਪ ਦੇ ਨੇਤਾ ਨੇ ਕਿਹਾ ਕਿ ਕਿਸੇ ਵੀ ਪਾਰਟੀ ਦਾ ਨੇਤਾ ਜੇਕਰ ਅਜਿਹੀ ਟਿੱਪਣੀ ਕਰਦਾ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਹੈ ਕਿ ਗੱਠਜੋੜ ਦਾ ਬਿਆਨ ਹੈ। ਦੇਸ਼ ਨੂੰ ਦਰਪੇਸ਼ ਮਹਿੰਗਾਈ ਅਤੇ ਬੇਰੁਜ਼ਗਾਰੀ ਵਰਗੇ ਵੱਡੇ ਮੁੱਦਿਆਂ ਨੂੰ ਉਠਾਉਣ ਲਈ ਗੱਠਜੋੜ ਬਣਾਇਆ ਗਿਆ ਹੈ। ਸੂਬੇ ਦੇ ਕਿਸੇ ਜ਼ਿਲ੍ਹੇ ਵਿੱਚ ਖੜੇ ਇੱਕ ਛੋਟੇ ਆਗੂ ਵੱਲੋਂ ਦਿੱਤਾ ਗਿਆ ਬਿਆਨ ਗੱਠਜੋੜ ਦਾ ਅਧਿਕਾਰਿਤ ਰੁਖ ਨਹੀਂ ਹੈ। ਦੱਸ ਦਈਏ ਕਿ ਚੱਡਾ ਇੰਡੀਆ ਗੱਠਜੋੜ ਦੀ 14 ਮੈਂਬਰੀ ਤਾਲਮੇਲ ਕਮੇਟੀ ਦੇ ਮੈਂਬਰ ਹਨ, ਜੋ ਇੰਡੀਆ ਗੱਠਜੋੜ ਦੀ ਸਿਖਰਲੀ ਫੈਸਲਾ ਲੈਣ ਵਾਲੀ ਸੰਸਥਾ ਹੈ। ਹਰਿਆਣਾ ਪੁਲਿਸ ਨੇ ਗਊ ਰਕਸ਼ਕ ਮੋਨੂ ਮਾਨੇਸਰ ਨੂੰ ਗ੍ਰਿਫਤਾਰ ਕਰ ਲਿਆ ਹੈ। ਇੱਕ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ। ਰਾਜਸਥਾਨ ਪੁਲਿਸ ਨੇ ਮੋਨੂ ਵਿਰੁੱਧ ਫਰਵਰੀ ਵਿੱਚ 2 ਮੁਸਲਮਾਨਾਂ ਦੇ ਕਤਲ ਕਰਨ ਦਾ ਮਾਮਲਾ ਦਰਜ ਕੀਤਾ ਸੀ। ਅਧਿਕਾਰੀਆਂ ਅਨੁਸਾਰ ਨੂੰ ਦੀ ਇੱਕ ਅਦਾਲਤ ਤੋਂ ਟ੍ਰਾਂਜ਼ਿਟ ਰਿਮਾਂਡ ਮਿਲਣ ਮਗਰੋਂ ਉਸ ਨੂੰ ਰਾਜਸਥਾਨ ਪੁਲਿਸ ਨੂੰ ਸੌਂਪ ਦਿੱਤਾ ਗਿਆ ਹੈ। ਪੁਲਿਸ ਨੇ ਕਿਹਾ ਹੈ ਕਿ ਮੋਨੂ ਕੋਲੋਂ ਇੱਕ ਪਿਸਤੌਲ, 3 ਕਾਰਤੂਸ ਅਤੇ ਇੱਕ ਮੋਬਾਈਲ ਫੋਨ ਜ਼ਬਤ ਕੀਤਾ ਗਿਆ ਹੈ। ਬਜਰੰਗ ਦਲ ਆਗੂ ਨੂੰ ਗੁਰੂਗ੍ਰਾਮ ਦੇ ਮਾਨੇਸਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਬਜਰੰਗ ਦਲ ਦੇ ਮੂਲ ਸੰਗਠਨ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਇੱਕ ਅਹੁਦੇਦਾਰ ਨੇ ਕਿਹਾ ਕਿ ਮੋਨੂ ਨੂੰ ਗੁਰੂਗ੍ਰਾਮ ਦੇ ਮਾਨੇਸਰ ਵਿੱਚ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਇੱਕ ਵੀਡੀਓ ਵਿੱਚ ਕਥਿਤ ਤੌਰ ਤੇ ਉਸ ਨੂੰ ਸਾਦੇ ਕੱਪੜੇ ਪਾਈ ਲੋਕਾਂ ਵੱਲੋਂ ਹਿਰਾਸਤ ਵਿੱਚ ਲੈਂਦਿਆਂ ਵਿਖਾਇਆ ਗਿਆ ਹੈ। ਮਾਨੇਸਰ ਦਾ ਅਸਲੀ ਨਾਮ ਮੋਹਿਤ ਯਾਦਵ ਹੈ। ਮੋਨੂ ਮਾਨੇਸਰ ਵਿਰੁੱਧ ਬੀਤੀ ਫਰਵਰੀ ਵਿੱਚ 2 ਮੁਸਲਮਾਨਾਂ ਦੇ ਕਤਲ ਲਈ ਵੀ ਰਾਜਸਥਾਨ ਪੁਲਿਸ ਨੇ ਮਾਮਲਾ ਦਰਜ ਕੀਤਾ ਸੀ। ਰਾਜਸਥਾਨ ਪੁਲਿਸ ਨੇ ਹਰਿਆਣਾ ਦੇ ਭਿਵਾਨੀ ਦੇ ਲੋਹਾਰੂ ਵਿੱਚ 2 ਵਿਅਕਤੀਆਂ ਨਸੀਰ ਅਤੇ ਜੁਨੈਦ ਦੀਆਂ ਲਾਸ਼ਾਂ ਸੜੀ ਹੋਈ ਕਾਰ ਵਿੱਚ ਮਿਲਣ ਮਗਰੋਂ 16 ਫਰਵਰੀ ਨੂੰ ਮਾਨੇਸਰ ਵਿਰੁੱਧ FIR ਦਰਜ ਕੀਤੀ ਸੀ। ਮ੍ਰਿਤਕ ਰਾਜਸਥਾਨ ਦੇ ਭਰਤਪੁਰ ਜ਼ਿਲ੍ਹੇ ਦੇ ਵਾਸੀ ਸਨ, ਜਿਨ੍ਹਾਂ ਨੂੰ ਕਥਿਤ ਗਊ ਰਕਸ਼ਕਾਂ ਨੇ ਅਗਵਾ ਕਰ ਲਿਆ ਸੀ ਅਤੇ ਇਸ ਤੋਂ ਬਾਅਦ ਉਹ ਰਾਜਸਥਾਨ ਦੀ ਸਰਹੱਦ ਪਾਰ ਕਰਕੇ ਹਰਿਆਣਾ ਵਿੱਚ ਵੜ ਗਏ ਸਨ। ਰਾਜਸਥਾਨ ਪੁਲਿਸ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਸਾਜ਼ਿਸ਼ ਰਚਨ ਅਤੇ ਅਪਰਾਧ ਨੂੰ ਹੱਲਾਸ਼ੇਰੀ ਦੇਣ ਵਿੱਚ ਮਾਨੇਸਰ ਦੀ ਭੂਮਿਕਾ ਸਰਗਰਮ ਜਾਂਚ ਦੇ ਘੇਰੇ ਵਿੱਚ ਸੀ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਪੱਤਰਕਾਰਾਂ ਨੂੰ ਕਿਹਾ ਸੀ ਕਿ ਉਹਨਾਂ ਦੀ ਸਰਕਾਰ ਮਾਨੇਸਰ ਨੂੰ ਫੜਨ ਲਈ ਰਾਜਸਥਾਨ ਪੁਲਿਸ ਦੀ ਹਰ ਸੰਭਵ ਮਦਦ ਕਰੇਗੀ। ਕੁਝ ਲੋਕਾਂ ਨੇ ਮੋਨੂ ਮਾਨੇਸਰ ਤੇ ਨੂੰਹ ਵਿੱਚ ਹੋਈ ਹਿੰਸਾ ਲਈ ਭੀੜ ਨੂੰ ਉਕਸਾਉਣ ਦਾ ਵੀ ਦੋਸ਼ ਲਾਇਆ ਸੀ। ਨੂੰਹ ਵਿੱਚ 31 ਜੁਲਾਈ ਦੀ ਹਿੰਸਾ ਤੋਂ ਪਹਿਲਾਂ ਮਾਨੇਸਰ ਦਾ ਇੱਕ ਵੀਡੀਓ ਸਾਹਮਣੇ ਆਇਆ ਸੀ, ਜਿਸ ਵਿੱਚ ਉਸਨੇ ਕਿਹਾ ਸੀ ਕਿ ਉਹ ਬ੍ਰਿਜ ਮੰਡਲ ਜਲਾਭਿਸ਼ੇਕ ਸ਼ੋਭਾ ਯਾਤਰਾ ਵਿੱਚ ਸ਼ਾਮਿਲ ਹੋਵੇਗਾ ਤੇ ਉਸਨੇ ਲੋਕਾਂ ਨੂੰ ਵੀ ਇਸ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਸੀ। ਦੱਸ ਦਈਏ ਕਿ ਹਰਿਆਣਾ ਦੇ ਨੂੰਹ ਵਿੱਚ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਅਗਵਾਈ ਵਾਲੀ ਇੱਕ ਯਾਤਰਾ ਤੇ ਭੀੜ ਨੇ ਹਮਲਾ ਕਰ ਦਿੱਤਾ ਸੀ। ਇਸ ਹਿੰਸਾ ਵਿੱਚ ਨੂੰਹ ਅਤੇ ਗੁਰੂਗ੍ਰਾਮ ਦੇ 6 ਲੋਕ ਮਾਰੇ ਗਏ ਸਨ। ਕਈ ਦਿਨਾਂ ਤੱਕ ਨੂੰਹ ਅਤੇ ਨੇੜਲੇ ਜ਼ਿਲ੍ਹਿਆਂ ਵਿੱਚ ਤਣਾਅ ਰਿਹਾ। ਇਸ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਪਾਬੰਦੀ ਦੇ ਹੁਕਮ ਲਾਗੂ ਕਰਨ ਦੇ ਨਾਲ-ਨਾਲ ਮੋਬਾਈਲ ਇੰਟਰਨੈਟ ਸੇਵਾਵਾਂ ਤੇ ਪਾਬੰਦੀ ਲਗਾ ਦਿੱਤੀ ਸੀ। ਕੁਝ ਸਮੇਂ ਬਾਅਦ ਵੀਡੀਓ ਨੂੰ ਲੈ ਕੇ ਪੁੱਛੇ ਗਏ ਸਵਾਲ ਤੇ ਸੂਬੇ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਸੀ, ਮੈਂ ਉਹ ਵੀਡੀਓ ਵੇਖਿਆ ਹੈ, ਕਿਤੇ ਵੀ ਉਹ ਲੋਕਾਂ ਨੂੰ ਦੰਗੇ ਕਰਨ ਲਈ ਨਹੀਂ ਕਹਿ ਰਿਹਾ ਹੈ। ਉਹ ਲੋਕਾਂ ਨੂੰ ਯਾਤਰਾ ਵਿੱਚ ਹਿੱਸਾ ਲੈਣ ਦੀ ਅਪੀਲ ਕਰ ਰਿਹਾ ਹੈ। ਹਰਿਆਣਾ ਪੁਲਿਸ ਨੇ ਕਿਹਾ ਸੀ ਕਿ ਹਿੰਸਾ ਵਿੱਚ ਮਾਨੇਸਰ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾਵੇਗੀ। ਹਰਿਆਣਾ ਵਿੱਚ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਅਹੁਦੇਦਾਰ ਵਰੁਣ ਸ਼ਰਮਾ ਨੇ ਦਾਅਵਾ ਕੀਤਾ ਸੀ ਕਿ ਮਾਨੇਸਰ ਵਿਰੁੱਧ ਕੋਈ ਮਾਮਲਾ ਨਹੀਂ ਹੈ। ਉਹਨਾਂ ਕਿਹਾ ਕਿ ਬਜਰੰਗ ਦਲ ਦੇ ਕਾਰਕੁਨ ਨੂੰ ਬਗੈਰ ਕਿਸੇ ਕਾਰਨ ਪਰੇਸ਼ਾਨ ਕੀਤਾ ਜਾ ਰਿਹਾ ਹੈ। ਅਸੀਂ ਇਸ ਦਾ ਵਿਰੋਧ ਕਰਦੇ ਹਾਂ। ਭਾਵੇਂ ਕੌਮੀ ਪੱਧਰ ਤੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਗੱਠਜੋੜ ਨੂੰ ਲੈ ਕੇ ਹਾਈਕਮਾਂਡ ਪੱਧਰ ਤੇ ਸਹਿਮਤੀ ਬਣ ਗਈ ਹੈ, ਪਰ ਪੰਜਾਬ ਵਿੱਚ ਆਗੂ ਹਲੇ ਵੀ ਵੱਖੋ ਵੱਖਰੇ ਬਿਆਨ ਦੇ ਰਹੇ ਹਨ। ਸੂਬਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਵਿੱਚ ਆਪ ਨਾਲ ਗੱਠਜੋੜ ਤੋਂ ਇਨਕਾਰ ਕਰ ਦਿੱਤਾ ਹੈ, ਜਦੋਂ ਕਿ ਸਾਬਕਾ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਗੱਠਜੋੜ ਸੰਬੰਧੀ ਹਾਈਕਮਾਂਡ ਦੇ ਫੈਸਲੇ ਦਾ ਸਮਰਥਨ ਕੀਤਾ ਸੀ। ਹੁਣ ਇਸ ਮਾਮਲੇ ਵਿੱਚ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਵੀ ਬਿਆਨ ਦਿੱਤਾ ਹੈ। ਬਿੱਟੂ ਨੇ ਕਿਹਾ ਕਿ ਜੇਕਰ ਕੋਈ ਕਾਂਗਰਸ ਹਾਈਕਮਾਂਡ ਦੇ ਫੈਸਲੇ ਨਾਲ ਅਸਹਿਮਤ ਹੈ ਤਾਂ ਉਸ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ। ਇੱਕ ਪਾਸੇ ਸਿਆਸਤਦਾਨ ਪਾਰਟੀ ਅਹੁਦੇ ਦਾ ਆਨੰਦ ਮਾਣ ਰਹੇ ਹਨ ਅਤੇ ਦੂਜੇ ਪਾਸੇ ਗੱਠਜੋੜਾਂ ਦਾ ਵਿਰੋਧ ਕਰ ਰਹੇ ਹਨ। ਬਿੱਟੂ ਨੇ ਕਿਹਾ ਕਿ ਜੇ ਅੱਜ ਉਹ ਸੰਸਦ ਮੈਂਬਰ ਹਨ ਤਾਂ ਪਾਰਟੀ ਦੀ ਟਿਕਟ ਤੇ ਨਿਸ਼ਾਨ ਦੀ ਜਿੱਤ ਕਰਕੇ MP ਬਣੇ ਹਨ। ਦੇਸ਼ ਦੇ ਕਰੀਬ 40% ਸੰਸਦ ਮੈਂਬਰਾਂ ਵਿਰੁੱਧ ਅਪਰਾਧਕ ਮਾਮਲੇ ਦਰਜ ਹਨ, ਜਿਨ੍ਹਾਂ ਵਿੱਚੋਂ 25% ਨੇ ਆਪਣੇ ਵਿਰੁੱਧ ਕਤਲ ਦੀ ਕੋਸ਼ਿਸ਼, ਅਗਵਾ ਅਤੇ ਔਰਤਾਂ ਵਿਰੁੱਧ ਅਪਰਾਧਾਂ ਵਰਗੇ ਗੰਭੀਰ ਅਪਰਾਧਕ ਮਾਮਲੇ ਐਲਾਨ ਕੀਤੇ ਹਨ। ਚੋਣ ਅਧਿਕਾਰ ਸੰਸਥਾ ADR ਨੇ ਜਾਣਕਾਰੀ ਦਿੱਤੀ ਹੈ। ADR ਨੇ ਕਿਹਾ ਕਿ ਹਰ ਲੋਕ ਸਭਾ ਅਤੇ ਰਾਜ ਸਭਾ ਸੰਸਦ ਮੈਂਬਰਾਂ ਦੀ ਜਾਇਦਾਦ ਦਾ ਔਸਤ ਮੁੱਲ 38.33 ਕਰੋੜ ਰੁਪਏ ਹੈ ਅਤੇ 53 ਅਰਬਪਤੀ ਹਨ। ਸਭ ਤੋਂ ਵੱਧ ਜਾਇਦਾਦ ਤੇਲੰਗਾਨਾ ਦੇ ਸੰਸਦ ਮੈਂਬਰਾਂ ਦੀ ਹੈ, ਜਿਨ੍ਹਾਂ ਦੀ ਔਸਤ ਜਾਇਦਾਦ 262.26 ਕਰੋੜ ਰੁਪਏ ਹੈ। ਇਸ ਤੋਂ ਬਾਅਦ ਆਂਧਰਾ ਪ੍ਰਦੇਸ਼ ਅਤੇ ਪੰਜਾਬ ਦਾ ਨੰਬਰ ਆਉਂਦਾ ਹੈ। ਐਸੋਸੀਏਸ਼ਨ ਫਾਰ ਡੈਮੋਕ੍ਰੈਟਿਕ ਰਿਫਾਰਮ ਅਤੇ ਨੈਸ਼ਨਲ ਇਲੈਕਸ਼ਨ ਵਾਚ ਨੇ 776 ਲੋਕ ਸਭਾ ਅਤੇ ਰਾਜ ਸਭਾ ਸੀਟਾਂ ਦੇ 763 ਮੌਜੂਦਾ ਸੰਸਦ ਮੈਂਬਰਾਂ ਦੇ ਸਵੈ ਹਲਫਨਾਮਿਆਂ ਦਾ ਵਿਸ਼ਲੇਸ਼ਣ ਕੀਤਾ ਹੈ। ਇਹ ਆંકੜਾ ਸੰਸਦ ਮੈਂਬਰਾਂ ਵੱਲੋਂ ਪਿਛਲੀਆਂ ਚੋਣਾਂ ਲੜਨ ਤੋਂ ਪਹਿਲਾਂ ਅਤੇ ਉਸ ਤੋਂ ਬਾਅਦ ਦੀ ਉਪ ਚੋਣ ਲੜਨ ਤੋਂ ਪਹਿਲਾਂ ਦਾਇਰ ਕੀਤੇ ਹਲਫਨਾਮਿਆਂ ਤੋਂ ਲਿਆ ਗਿਆ ਹੈ। 4 ਲੋਕ ਸਭਾ ਸੀਟਾਂ ਅਤੇ 1 ਰਾਜ ਸਭਾ ਸੀਟ ਖਾਲੀ ਹੈ ਅਤੇ ਜੰਮੂ ਕਸ਼ਮੀਰ ਦੀਆਂ 4 ਰਾਜ ਸਭਾ ਸੀਟਾਂ ਅਪਰਿਭਾਸ਼ਿਤ ਹਨ। 1 ਲੋਕ ਸਭਾ ਮੈਂਬਰ ਅਤੇ 3 ਰਾਜ ਸਭਾ ਸੰਸਦ ਮੈਂਬਰਾਂ ਦੇ ਹਲਫਨਾਮਿਆਂ ਦਾ ਵਿਸ਼ਲੇਸ਼ਣ ਨਹੀਂ ਕੀਤਾ ਜਾ ਸਕਿਆ ਕਿਉਂਕਿ ਇਹ ਦਸਤਾਵੇਜ਼ ਉਪਲਬਧ ਨਹੀਂ ਸਨ।
ਉਹਨਾਂ ਅਨੁਸਾਰ 763 ਮੌਜੂਦ ਸੰਸਦ ਮੈਂਬਰਾਂ ਵਿੱਚੋਂ 306 ਮੌਜੂਦਾ ਸੰਸਦ ਮੈਂਬਰਾਂ ਨੇ ਆਪਣੇ ਵਿਰੁੱਧ ਅਪਰਾਧਕ ਮਾਮਲਿਆਂ ਦੀ ਜਾਣਕਾਰੀ ਦਿੱਤੀ ਹੈ ਅਤੇ 194 ਮੌਜੂਦਾ ਸੰਸਦ ਮੈਂਬਰਾਂ ਨੇ ਆਪਣੇ ਵਿਰੁੱਧ ਕਤਲ, ਹੱਤਿਆ, ਕਤਲੇਆਮ ਸਮੇਤ ਗੰਭੀਰ ਅਪਰਾਧਿਕ ਮਾਮਲਿਆਂ ਦੀ ਜਾਣਕਾਰੀ ਦਿੱਤੀ ਹੈ। ਵਿਸ਼ਲੇਸ਼ਣ ਵਿੱਚ ਕਿਹਾ ਗਿਆ ਹੈ ਕਿ ਭਾਜਪਾ ਦੇ 385 ਚੋਂ 139 ਸੰਸਦ ਮੈਂਬਰ, ਕਾਂਗਰਸ ਦੇ 81 ਚੋਂ 43 ਸੰਸਦ ਮੈਂਬਰ, ਤ੍ਰਿਣਮੂਲ ਕਾਂਗਰਸ ਦੇ 36 ਚੋਂ 14 ਸੰਸਦ ਮੈਂਬਰ, ਰਾਸ਼ਟਰੀ ਜਨਤਾ ਦਲ ਦੇ 6 ਚੋਂ 5 ਸੰਸਦ ਮੈਂਬਰ, ਸੀਪੀਆਈ ਦੇ 8 ਚੋਂ 6 ਸੰਸਦ ਮੈਂਬਰ, ਆਮ ਆਦਮੀ ਪਾਰਟੀ ਦੇ 11 ਚੋਂ 3 ਸੰਸਦ ਮੈਂਬਰ, ਵਾਈਐਸਆਰ ਕਾਂਗਰਸ ਪਾਰਟੀ ਦੇ 31 ਚੋਂ 13 ਸੰਸਦ ਮੈਂਬਰ ਅਤੇ ਐਨਸੀਪੀ ਦੇ 8 ਸੰਸਦ ਮੈਂਬਰਾਂ ਵਿੱਚੋਂ 3 ਨੇ ਆਪਣੇ ਹਲਫਨਾਮਿਆਂ ਵਿੱਚ ਆਪਣੇ ਵਿਰੁੱਧ ਦਰਜ ਹੋਏ ਅਪਰਾਧਿਕ ਮਾਮਲਿਆਂ ਦੀ ਜਾਣਕਾਰੀ ਦਿੱਤੀ ਹੈ। ਇਸ ਸਮੇਂ ਦੇਸ਼ ਵਿੱਚ ਸਨਾਤਨ ਧਰਮ ਵਿਰੁੱਧ ਬਿਆਨਬਾਜ਼ੀ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਪਹਿਲਾਂ ਉਦੈਨਿਧੀ ਸਟਾਲਿਨ ਨੇ ਸਨਾਤਨ ਧਰਮ ਦੀ ਤੁਲਨਾ ਡੇਂਗੂ ਨਾਲ ਕੀਤੀ, ਫਿਰ ਇਹ ਰਾਜਾ ਤੇ ਦੱਖਣ ਦੇ ਵੱਡੇ ਅਦਾਕਾਰ ਪ੍ਰਕਾਸ਼ ਰਾਜ ਨੇ ਵੀ ਇਹੀ ਬਿਆਨ ਦਿੱਤਾ। ਸਨਾਤਨ ਧਰਮ ਤੇ ਲਗਾਤਾਰ ਹੋ ਰਹੇ ਹਮਲਿਆਂ ਵਿਚਾਲੇ ਕੇਂਦਰੀ ਮੰਤਰੀ ਰਾਜੇਂਦਰ ਸਿੰਘ ਸ਼ੇਖਾਵਤ ਭੜਕ ਗਏ। ਮੋਦੀ ਸਰਕਾਰ ਦੇ ਮੰਤਰੀ ਅਤੇ ਰਾਜਸਥਾਨ ਦੇ ਉੱਘੇ ਨੇਤਾ ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ ਕਿ ਸਨਾਤਨ ਵਿਰੁੱਧ ਬੋਲਣ ਵਾਲਿਆਂ ਦੀਆਂ ਜ਼ੁਬਾਨਾਂ ਖਿੱਚੀਆਂ ਜਾਣਗੀਆਂ ਅਤੇ ਇਸ ਵੱਲ ਅੱਖ ਚੁੱਕਣ ਵਾਲਿਆਂ ਦੀਆਂ ਅੱਖਾਂ ਕੱਢ ਦਿੱਤੀਆਂ ਜਾਣਗੀਆਂ। ਉਹਨਾਂ ਦੇ ਭਾਸ਼ਣ ਦਾ ਇਹ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਦੌਰਾਨ ਆਲ ਇੰਡੀਆ ਮੁਸਲਿਮ ਇਤਿਹਾਦੁਲ ਮੁਸਲਿਮੀਨ ਦੇ ਮੁਖੀ ਅਸਦੁਦੀਨ ਓਵੈਸੀ ਨੇ ਇਸ ਨੂੰ G20 ਨਾਲ ਜੋੜ ਕੇ ਜਵਾਬੀ ਹਮਲਾ ਕੀਤਾ ਹੈ ਅਤੇ ਦੋਸ਼ ਲਾਇਆ ਹੈ ਕਿ ਮੰਤਰੀ ਖੁੱਲ੍ਹੇਆਮ ਹਿੰਸਾ ਭੜਕਾਉਂਦੇ ਹਨ। ਗਜੇਂਦਰ ਸਿੰਘ ਸ਼ੇਖਾਵਤ ਦੇ ਵਾਇਰਲ ਹੋ ਰਹੇ ਵੀਡੀਓ ਵਿੱਚ ਉਹ ਕਹਿੰਦੇ ਹਨ ਕਿ ਜੋ ਵੀ ਸਨਾਤਨ ਦੇ ਖਿਲਾਫ ਗੱਲ ਕਰੇਗਾ ਅਸੀਂ ਉਸ ਦੀ ਜ਼ੁਬਾਨ ਕੱਢ ਲਵਾਂਗੇ, ਜੋ ਵੀ ਸਨਾਤਨ ਵੱਲ ਅੱਖ ਚੁੱਕੇਗਾ ਤਾਂ ਅਸੀਂ ਉਂਗਲ ਪਾ ਕੇ ਉਸ ਦੀ ਅੱਖ ਬਾਹਰ ਕੱਢ ਲਵਾਂਗੇ। ਅਸੀਂ ਚੁਣੌਤੀ ਦਿੰਦੇ ਹਾਂ ਕਿ ਜੋ ਵੀ ਸਨਾਤਨ ਦੇ ਵਿਰੁੱਧ ਬੋਲਦਾ ਹੈ ਉਹ ਦੇਸ਼ ਵਿੱਚ ਰਾਜਨੀਤਿਕ ਰੁਤਬਾ ਅਤੇ ਸੱਤਾ ਕਾਇਮ ਨਹੀਂ ਰੱਖ ਸਕੇਗਾ। ਕਿੰਨੇ ਹਮਲਾਵਰ ਇਸ ਦੇਸ਼ ਤੇ ਆਏ, ਕਿੰਨੇ ਹੀ ਹਮਲਾਵਰ ਭਾਰਤ ਦੀ ਸ਼ਾਨ ਲੁੱਟਣ, ਭਾਰਤ ਦੇ ਸੱਭਿਆਚਾਰ ਨੂੰ ਕਮਜ਼ੋਰ ਕਰਨ, ਭਾਰਤ ਦੀ ਸੱਭਿਅਤਾ ਅਤੇ ਸਨਾਤਨ ਧਰਮ ਨੂੰ ਕਮਜ਼ੋਰ ਕਰਨ ਲਈ ਆਏ। ਸ਼ੇਖਾਵਤ ਅੱਗੇ ਕਹਿੰਦੇ ਹਨ ਕਿ ਇਹ ਸਨਾਤਨ ਨੂੰ ਨਸ਼ਟ ਕਰਨ ਲਈ ਸਾਡੇ ਤੇ 2000 ਸਾਲਾਂ ਤੋਂ ਹਮਲਾ ਕੀਤਾ ਗਿਆ ਸੀ। ਔਰੰਗਜ਼ੇਬ ਅਤੇ ਖਿਲਜੀ ਵਰਗੇ ਕਈ ਲੋਕਾਂ ਨੇ ਕੋਸ਼ਿਸ਼ ਕੀਤੀ, ਪਰ ਤੁਹਾਡੇ ਅਤੇ ਮੇਰੇ ਪੁਰਖੇ ਕਾਬਿਲ ਸਨ। ਉਹਨਾਂ ਨੇ ਆਪਣੀ ਯਤਨਾਂ ਅਤੇ ਹਥਿਆਰਾਂ ਦੇ ਜ਼ੋਰ ਨਾਲ ਭਾਰਤ ਦੀ ਸੰਸਕ੍ਰਿਤੀ ਅਤੇ ਸੱਭਿਅਤਾ ਨੂੰ ਸੁਰੱਖਿਅਤ ਰੱਖਿਆ। ਅੱਜ ਉਹ ਸਾਡੇ ਸੱਭਿਆਚਾਰ ਅਤੇ ਸੱਭਿਅਤਾ ਨੂੰ ਤਬਾਹ ਕਰਨ ਦੀ ਗੱਲ ਕਰਦੇ ਹਨ। जिस तरह से राजस्थान में भ्रष्टाचार का नंगा नाच हो और चारों ओर राजस्थान में भ्रष्टाचार के नए कीर्तिमान बने, आज हालात ये है कि सरकार की नाकामी के चलते हुए जहाँ एक तरफ विधायक और सरकार के ही मंत्री सरकार के खिलाफ धरने पर बैठने को मजबूर हुए। बाड़मेर में मेवाराम जैन बैठ रहे, हिंडोली में अशोक चांदना जी बैठ रहे और इसके अतिरिक्त बहुत सारे विधायक जो वो इसको लेकर के भ्रष्टाचार और नाकामी को लेकर के जगह जगह पर सरकार के ही खिलाफ रोष व्यक्त करते हैं। वहीं दूसरी तरफ सरकार के भ्रष्टाचार को उजागर करते हुए एक विधायक जो राजस्थान सरकार के मंत्री भी रहे, वो अपने केश मुंडन करा करके और रावण दहन करने तक के लिए मजबूर हो गए। अब जिस सरकार के खुद के विधायक ये कहने को मजबूर हो जाए कि ये सरकार भ्रष्टाचार करी है, ये सरकार निकम्मी है, और सदन से लेकर के और सड़क तक सब जगह अगर विधायक और मंत्री ही इस तरह का प्रतिक्रिया सरकार को लेकर के करने लगे तो मुझे लगता है कि अब सरकार नहीं केवल सर्कस बचा है, और सर्कस ज़्यादा देर तक चलने वाला नहीं है। इस सर्कस का शो जो है अब समाप्त होने वाला है। राजस्थान की जनता ने जिस तरह का मानस बनाया है, और मैं अपने 30 साल के अनुभव के आधार पर कह सकता हूँ कि राजस्थान की जनता ने जिस तरह का जो है मानस इस सरकार को उखाड़ फेंकने का बनाया है, प्रचंड बहुमत के साथ में भारतीय जनता पार्टी की सरकार बनने वाली है। इस सरकार की विदाई तय हो चुकी है और अब की बार एक नया इतिहास राजस्थान में बनने वाला है।